ਵੱਖਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਸਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋ, ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 4082722500 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਕੱਲ੍ਹ ਸ਼ਾਮੀ ਜਿਹੜੀ ਆ ਡਿਬੇਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਵਿੱਚ ਹੋਈ ਨੈਸ਼ਵਿਲ ਦੇ ਵਿੱਚ। ਸੋ ਦੋਨੋਂ ਹੀ ਸਾਈਡਾਂ ਜਿਹੜੀਆਂ ਆ ਉਹ ਕਹਿ ਰਹੀਆਂ ਵੀ ਅਸੀਂ ਵਿਨਰ ਹੋਏ ਹਾਂ। ਪਰ ਓਵਰਆਲ ਜਿਹੜੀ ਇਹ ਡਿਬੇਟ ਆ ਕਾਫੀ ਗੁੱਡ ਰਹੀ। ਕਾਫੀ ਜਿਹੜਾ ਇਹਦੇ ਵਿੱਚ ਇੱਕ ਦੂਜੇ ਦੇ ਉੱਤੇ ਗੁੱਸਾ ਨਹੀਂ ਰਿਹਾ। ਕੁਛ ਕੁ ਜਿਹੜੇ ਪੁਆਇੰਟ ਹੈਗੇ ਆ ਉਹ ਕਲੀਅਰ ਹੋਏ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਮੀਗ੍ਰੇਸ਼ਨ ਦੇ ਮੁੱਦੇ ਤੇ ਕਿਸ ਸਾਈਡ ਤੇ ਆ, ਜੋ ਬਾਈਡਨ ਕਿਸ ਸਾਈਡ ਤੇ ਆ। ਇਸੇ ਤਰ੍ਹਾਂ ਪੈਂਸਲਵੇਨੀਆ ਸਟੇਟ ਦੇ ਵਿੱਚ ਜਿਹੜੀ ਆ ਇੱਕ ਫਰੈਕਿੰਗ ਦਾ ਹੈਗਾ ਫੈਡਰਲ ਲੈਂਡ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਕੋਵਿਡ ਨੂੰ ਲੈ ਕੇ ਕਾਫੀ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਜਿਹੜੀ ਆ ਬਿਲਕੁਲ ਤੁਸੀਂ ਕਲੀਅਰ ਦੇਖ ਸਕਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕੀ ਸਟੈਂਡ ਆ ਤੇ ਪ੍ਰੈਜ਼ੀਡੈਂਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦਾ ਕੀ ਸਟੈਂਡ ਆ। ਜੀ, ਇੱਕ ਦੂਜੇ ਦੇ ਉੱਤੇ ਕਾਊਂਟਰ ਪੰਚ ਜਿਹੜੇ ਕੀਤੇ ਗਏ। ਜੋ ਬਾਈਡਨ ਨੇ ਰਾਸ਼ਟਰਪਤੀ ਟਰੰਪ ਨੂੰ ਕਰੋਨਾ ਵਾਇਰਸ ਦੇ ਉੱਤੇ ਘੇਰਨਾ ਜਿਹੜਾ ਉਹ ਸ਼ੁਰੂ ਕੀਤਾ। ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਨਾਲ ਡੀਲਿੰਗਸ ਆ, ਉਹਨਾਂ ਦੇ ਮੁੰਡੇ ਦੇ ਉੱਤੇ ਜਿਹੜੇ ਆ ਉਹ ਵਾਰ ਕੀਤੇ। ਉਹਨਾਂ ਦੇ ਭਰਾਵਾਂ ਨੂੰ ਵੀ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਉਹ ਘੜੀਸਿਆ। ਉਸ ਤੋਂ ਬਾਅਦ 'ਚ ਜੋ ਬਾਈਡਨ ਨੇ ਰਾਸ਼ਟਰਪਤੀ ਟਰੰਪ ਦੇ ਚਾਈਨਾ ਦੇ ਬੈਂਕ ਅਕਾਊਂਟਾਂ ਨੂੰ ਲੈ ਕੇ ਵੀ ਟਿੱਪਣੀਆਂ ਜਿਹੜੀਆਂ ਉਸ 'ਤੇ ਕੀਤੀਆਂ। ਇੱਕ ਦੂਜੇ ਦੇ ਉੱਤੇ ਜਿਹੜੇ ਬੈਕ ਐਂਡ ਫੋਰਥ ਕਰਦੇ ਰਹੇ। ਪਰ ਪਿਛਲੇ ਡਿਬੇਟ ਦੇ ਮੁਕਾਬਲੇ ਜਿਹੜੇ ਆ ਇਹ ਕਾਫੀ ਜਿਹੜਾ ਆ ਚੰਗਾ ਡਿਬੇਟ ਆਪਾਂ ਕਹਿ ਸਕਦੇ ਹਾਂ ਰਿਹਾ। ਪਹਿਲੇ ਡਿਬੇਟ ਨੇ ਤਾਂ ਕਹਿ ਲਓ ਵੀ ਇੱਕ ਬਾਰ ਕਹਿੰਦੇ ਬਹੁਤ ਹੀ ਲੋ ਸੈੱਟ ਕੀਤਾ ਸੀਗਾ, ਪਰ ਇਸ ਵਾਰ ਥੋੜ੍ਹਾ ਹੋਰ ਕਲੀਅਰ ਪਿਕਚਰ ਕੰਟਰਾਸਟ ਦੋਨਾਂ ਹੀ ਕੈਂਡੀਡੇਟਸ ਦੇ ਦਰਮਿਆਨ ਜਿਹੜਾ ਆ ਉਹ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਆ ਉਸ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਫਿਰ ਛਿੜੀਆਂ। ਜੋ ਬਾਈਡਨ ਨੇ ਕਿਹਾ ਵੀ ਹੁਣ ਹੀ ਜਿਹੜਾ ਤੁਸੀਂ ਉਹ ਕੱਢ ਦਿਓ। ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਤੌਹਮਤਾਂ ਵੀ ਜਿਹੜੀਆਂ ਦੋਨਾਂ ਨੇ ਜਿਹੜੀਆਂ ਉਹ ਲਾਉਂਦੇ ਰਹੇ। ਪਰ ਕਾਫੀ ਜਿੱਦਾਂ ਮੁੱਦਿਆਂ ਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਆਪਣੀ ਕਲੈਰਿਟੀ ਰੱਖਣ ਦੀ ਕੋਸ਼ਿਸ਼ ਕੀਤੀ। ਜੋ ਬਾਈਡਨ ਨੇ ਕਿਹਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਵੀ ਜਿਹੜੇ 11 ਮਿਲੀਅਨ ਲੋਕ ਆ, ਜੇ ਮੈਂ ਰਾਸ਼ਟਰਪਤੀ ਬਣਦਾ ਹੈ ਅਤੇ ਪਹਿਲੇ ਸਾਲ 100 ਦਿਨਾਂ ਦੇ ਵਿੱਚ ਪਾਥ ਟੂ ਜਿਹੜਾ ਇੱਥੇ ਸਿਟੀਜ਼ਨਸ਼ਿਪ ਉਸ ਦੀਆਂ ਜਿਹੜੀਆਂ ਆ ਉਹ ਤਿਆਰੀਆਂ ਜਿਹੜੀਆਂ ਉਹ ਕਰਨਗੇ, ਉਹ ਜਿਹੜੇ ਉਹ ਲੈ ਕੇ ਆਉਣਗੇ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹੀ ਤਰੀਕੇ ਦੇ ਨਾਲ ਕਿਹਾ ਵੀ ਹੈਲਪ ਤਾਂ ਮੈਂ ਵੀ ਕਰਨਾ ਚਾਹੁੰਦਾ ਹਾਂ, ਪਰ ਜੇ ਆਪਾਂ ਇੱਦਾਂ ਸਾਰਾ ਕੁਛ ਖੋਲ੍ਹਤਾ ਤਾਂ ਇੱਥੇ ਬਹੁਤ ਜ਼ਿਆਦਾ ਇਨਫਲਕਸ ਲੋਕਾਂ ਦਾ ਜਿਹੜਾ ਉਹ ਹੋ ਜਾਣਾ ਹੈ। ਇਸੇ ਚੀਜ਼ ਦੇ ਚੱਲਦਿਆਂ ਅਸੀਂ ਜਿਹੜੀਆਂ ਆ ਉਹ ਸਖਤੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਗੱਲਾਂ ਕੀਤੀਆਂ। ਰਾਸ਼ਟਰਪਤੀ ਟਰੰਪ ਨੇ ਵਿੱਚ ਬਾਰ-ਬਾਰ ਜ਼ਿਕਰ ਕੀਤਾ ਵੀ ਦੇਖੋ ਇਹਦੇ ਜਿਹੜੇ ਬਿਆਨ ਨੇ ਜੋ ਬਾਈਡਨ ਦੇ, ਇਹ ਤਾਂ ਬਿਲਕੁਲ ਪੋਲੀਟੀਸ਼ਨਾਂ ਵਾਲੇ ਬਿਆਨ ਆ। ਮੈਂ ਪੋਲੀਟੀਸ਼ੀਅਨ ਨਹੀਂ ਆ, ਮੈਂ ਜਿਹੜਾ ਉਹ ਕੰਮ ਕਰ ਰਿਹਾ ਆ। 47 ਸਾਲ ਜੋ ਬਾਈਡਨ ਉਹ ਸੈਨੇਟਰ ਰਿਹਾ, ਫਿਰ ਉਸ ਤੋਂ ਬਾਅਦ ਦੇ ਵਿੱਚ 8 ਸਾਲ ਉਪ ਰਾਸ਼ਟਰਪਤੀ ਰਿਹਾ। ਉਦੋਂ ਇਹਨਾਂ ਨੇ ਕੁਛ ਕਿਉਂ ਨਹੀਂ ਕੀਤਾ? ਉਸ ਦੇ ਜਵਾਬ 'ਚ ਜੋ ਬਾਈਡਨ ਨੇ ਕਿਹਾ ਵੀ 8 ਸਾਲ ਜਿਹੜੀ ਤੁਹਾਡੀ ਰਿਪਬਲਿਕਨ ਹਾਊਸ ਸੀਗਾ ਉਹਨਾਂ ਨੇ ਇੱਕ ਵੀ ਬਿੱਲ ਜਿਹੜਾ ਉਹ ਸਾਡਾ ਪਾਸ ਉੱਥੇ ਨਹੀਂ ਹੋਣ ਦਿੱਤਾ ਜੋ ਕੁਛ ਵੀ ਅਸੀਂ ਕਰਨਾ ਚਾਹੁੰਦੇ ਸੀਗੇ। ਸੋ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ। 545 ਬੱਚੇ ਜਿਨ੍ਹਾਂ ਦੇ ਮਾਪੇ ਜਿਹੜੇ ਆ ਉਹ ਹੁਣ ਲੱਭ ਨਹੀਂ ਰਹੇ, ਜਿਹੜੇ ਬਾਰਡਰ 'ਤੇ ਅਲੱਗ-ਅਲੱਗ ਕੀਤੇ ਗਏ ਸੀਗੇ, ਉਸ ਦੀਆਂ ਚਰਚਾਵਾਂ ਵੀ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ। ਓਵਰਆਲ ਜਿਹੜਾ ਡਿਬੇਟ ਆ ਇਸ ਦੇ ਵਿੱਚ ਪੋਲਿਸੀਜ਼ ਨੂੰ ਲੈ ਕੇ ਕਾਫੀ ਕਲੈਰਿਟੀ ਲੋਕਾਂ ਦੇ ਸਾਹਮਣੇ ਜਿਹੜੀ ਆ ਉਹ ਆਈ ਆ। ਬਹੁਤ ਸਾਰੇ ਲੋਕ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਜੇਤੂ ਵੀ ਕਹਿ ਰਹੇ ਨੇ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹ ਦੂਜੇ ਵਾਲੇ ਆ, ਉਹ ਆਪਣੇ ਆਪ ਨੂੰ ਵੀ ਜਿਹੜਾ ਜੇਤੂ ਉਹ ਨਾਲ ਦੇ ਨਾਲ ਦੱਸ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਨੂੰ ਮਿਲੀਆਂ। ਓਵਰਆਲ ਜਿਹੜੀ NBC ਦੀ ਕ੍ਰਿਸਟਨ ਵੈਲਕਰ ਸੀਗੀ, ਉਸ ਨੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਡਿਬੇਟ ਨੂੰ ਕਾਫੀ ਕਹਿ ਲਓ ਵੀ ਚੰਗੇ ਢੰਗ ਦੇ ਨਾਲ ਕੀਤਾ।
ਅਤੇ ਜਿਹੜਾ ਕਹਿੰਦੇ ਵੀ ਮਿਊਟ ਦਾ ਬਟਨ ਆ ਉਹ ਗੋਡ ਸੈਂਡ ਸੀਗਾ, ਜਿਸ ਕਰਕੇ ਇੰਟਰਪਸ਼ਨਸ ਜਿਹੜੀਆਂ ਉਹ ਨਹੀਂ ਹੋਈਆਂ। ਅਤੇ ਦੋਨਾਂ ਦੇ ਵੱਲੋਂ ਬੜੇ ਸੁਧਾਰ ਅਤੇ ਬੜਾ ਕਹਿ ਲਓ ਵੀ ਸੰਜਮ ਦੇ ਨਾਲ ਇੱਕ ਹਿਸਾਬ ਦੇ ਨਾਲ ਕੰਮ ਕੀਤਾ ਗਿਆ, ਬੋਲਿਆ ਗਿਆ, ਜਿਹੜਾ ਕਿ ਇੱਕ ਚੀਜ਼ ਜਿਹੜੀ ਚਾਹੀਦੀ ਆ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ, ਤਾਂ ਜੋ ਲੋਕ ਆਪਣਾ ਮਨ ਬਣਾ ਸਕਣ ਵੀ ਆਪਾਂ ਕਿਸ ਨੂੰ ਵੋਟ ਪਾਉਣੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਟਿਮੂਲਸ ਨੈਗੋਸ਼ੀਏਸ਼ਨਸ ਨੂੰ ਲੈ ਕੇ ਆ। ਹੁਣ ਜਿਹੜੀ ਆਸ ਹੈਗੀ ਆ ਉਹ ਆਲਮੋਸਟ ਕਹਿੰਦੇ ਪਏ ਜ਼ੀਰੋ ਆ। ਨੈਂਸੀ ਪਲੋਸੀ ਤੇ ਸਟੀਵਨ ਮਨੂਚੀਅਨ ਜਿਹੜੇ ਟ੍ਰੇਜਰੀ ਸੈਕਟਰੀ ਹੈਗੇ, ਉਹਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਸੀ। ਇੱਕ ਵਾਰੀ ਫੇਰ ਉਹਦੇ ਵਿੱਚ ਜਿਹੜਾ ਰੋਡ ਬਲੌਕ ਆ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਚਾਂਸ ਆ ਸਟਿਮੂਲਸ ਬਿੱਲ ਨੂੰ ਪਾਸ ਹੋਣ ਦਾ ਹਾਊਸ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ, ਨਵੰਬਰ 3 ਤੋਂ ਪਹਿਲਾਂ ਇਲੈਕਸ਼ਨ ਡੇ ਤੋਂ, ਇਹ ਲਗਭਗ ਹੁਣ ਜ਼ੀਰੋ ਹੀ ਹੈ। ਸੋ ਹੁਣ ਜੇ ਕੋਈ ਸਟਿਮੂਲਸ ਪੈਕੇਜ ਆਊਗਾ, ਮੈਨੂੰ ਲੱਗਦਾ ਵੀ ਉਹ ਹੋਪਫੁਲੀ ਜਿਹੜਾ ਨੈਕਸਟ ਪ੍ਰੈਜ਼ੀਡੈਂਟ ਹੋਊਗਾ ਉਹਦੇ ਜਿਹੜਾ ਕਾਰਜ ਦੌਰਾਨ ਹੀ ਆਊਗਾ। ਜੀ, ਇਹੀ ਨਹੀਂ, ਇਹ ਚਰਚਾ ਵੀ ਜਿਹੜੀ ਆ ਡਿਬੇਟ ਦੇ ਵਿੱਚ ਵੀ ਦੇਖਣ ਨੂੰ ਮਿਲੀ ਵੀ ਮਿਚ ਮੈਕੋਨਲ ਨੇ ਤਾਂ ਇਹ ਸਪਸ਼ਟ ਹੀ ਕਰ ਦਿੱਤਾ ਵੀ ਅਸੀਂ ਜਿਹੜਾ ਆਮ ਲੋਕਾਂ ਦੇ ਜਿਹੜੇ ਹੱਕਾਂ ਦੇ ਲਈ ਜਾਂ ਉਹਨਾਂ ਦੀ ਜਿਹੜੀ ਮਦਦ ਦੇ ਲਈ ਅਸੀਂ ਕੁਛ ਵੀ ਜਿਹੜਾ ਆ ਉਹ ਨਹੀਂ ਕਰਨਾ ਚਾਹੁੰਦੇ। ਸੋ ਜੋ ਬਾਈਡਨ ਨੇ ਉਹਨਾਂ ਉੱਤੇ ਵੀ ਜਿਹੜਾ ਸ਼ਿਕੰਜਾ ਮਾੜਾ ਜਿਹਾ ਇਸ ਤਰੀਕੇ ਦੇ ਨਾਲ ਕੱਸਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਹਾਈਲਾਈਟ ਜਿਹੜਾ ਉਸ ਨੂੰ ਕਰ ਦਿੱਤਾ। ਅਲੈਗਜ਼ੈਂਡਰੀਆ ਓਕਾਸੀਓ-ਕੋਰਟਿਸ ਦੀਆਂ ਜਿਹੜੀਆਂ ਚਰਚਾਵਾਂ ਆ ਉਹ ਰਾਸ਼ਟਰਪਤੀ ਟਰੰਪ ਨੇ ਕੀਤੀਆਂ, ਜਿਹੜੀਆਂ ਕਲਾਈਮੇਟ ਚੇਂਜ ਦੇ ਮੁੱਦੇ ਦੇ ਉੱਤੇ ਜਦੋਂ ਸਵਾਲ ਜਵਾਬ ਜਿਹੜੇ ਉਹ ਕੀਤੇ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ। ਪਰ ਜਿੱਦਾਂ ਤੁਸੀਂ ਕਿਹਾ ਵੀ ਹੁਣ ਉਮੀਦ ਜਿਹੜੀ ਉਹ ਘੱਟ ਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਕਿਤੇ, ਹੁਣ ਤਾਂ ਦਿਨ ਵੀ ਜਿਹੜੇ 11 ਰਹਿ ਗਏ ਨੇ ਇਲੈਕਸ਼ਨ ਦੇ ਵਿੱਚ, ਸੋ ਦੇਖਦੇ ਹਾਂ ਉਸ ਦੇ ਵਿੱਚ ਕੀ ਬਣਦਾ ਹੈ। ਅਤੇ ਵੋਟਿੰਗ ਨੂੰ ਲੈ ਕੇ ਹਰਜੋਤ ਸਿੰਘ ਜੀ ਰਿਕਾਰਡ ਜਿਹੜੇ ਉਹ ਬਿਲਕੁਲ ਹਰ ਵਾਰੀ ਜਿਹੜੇ ਉਹ ਟੁੱਟ ਰਹੇ ਨੇ, ਅਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਆਪਣਾ ਜਿਹੜਾ ਬੈਲਟ ਆ ਉਹ ਫਲੋਰੀਡਾ ਦੇ ਵਿੱਚ ਜਾ ਕੇ ਜਿਹੜਾ ਉਹ ਕਾਸਟ ਕਰਨਗੇ, ਉੱਥੇ ਜਾ ਕੇ ਆਪਣੀ ਵੋਟ ਆ ਉਹ ਪਾ ਕੇ ਆਉਣਗੇ। ਇਸ ਮੌਕੇ 50 ਮਿਲੀਅਨ ਹੁਣ ਆંકੜੇ ਜਿਹੜੇ ਨਵੇਂ ਆਏ ਆ ਵੀ 50 ਮਿਲੀਅਨ ਤੱਕ ਲੋਕਾਂ ਨੇ ਆਲਰੇਡੀ ਵੋਟ ਜਿਹੜੇ ਉਹ ਕਰ ਚੁੱਕੇ ਹੋਏ ਨੇ। ਇਹ ਹਿਸਟੋਰਿਕ ਇਤਿਹਾਸਿਕ ਤੌਰ ਦੇ ਉੱਤੇ ਬਹੁਤ ਵੱਡਾ ਟਰਨਆਊਟ ਜਿਹੜਾ ਉਹ ਦੇਖਿਆ ਜਾ ਰਿਹਾ ਆ। ਉਮੀਦ ਕਿਆਸ ਰਹੀਆਂ ਨੇ ਵੀ 85 ਮਿਲੀਅਨ ਲੋਕ ਜਿਹੜੇ ਆ 3 ਨਵੰਬਰ ਤੋਂ ਪਹਿਲਾਂ ਵੋਟ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਨੇ, ਅਤੇ ਓਵਰਆਲ 150 ਮਿਲੀਅਨ ਲੋਕ ਜਿਹੜੇ ਆ ਇਸ ਸਾਲ ਦੀਆਂ ਜਿਹੜੀਆਂ ਵੋਟਿੰਗ ਦੇ ਵਿੱਚ, ਚੋਣਾਂ ਦੇ ਵਿੱਚ ਹਿੱਸਾ ਜਿਹੜੇ ਉਹ ਲੈ ਸਕਦੇ ਨੇ, ਜਿਹੜੇ ਐਲੀਜੀਬਲ ਵੋਟਰ ਆ। ਸੋ ਕਹਿੰਦੇ ਵੀ ਮੇ ਬੀ ਟਰਨਆਊਟ 60-62% ਤੱਕ ਜਿਹੜਾ ਆ ਉਹ ਜਾ ਸਕਦਾ ਆ। 1876 ਸੰਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਵੋਟਰ ਟਰਨਆਊਟ ਕਹਿੰਦੇ ਆ ਦੇਖਿਆ ਗਿਆ ਸੀਗਾ, ਜਿਸ ਟਾਈਮ ਦੇ ਉੱਤੇ ਰਦਰਫੋਰਡ ਹੇਜ਼ ਨੇ ਉਸ ਟਾਈਮ ਦੇ ਉੱਤੇ ਜਿਹੜੇ ਡੈਮੋਕਰੇਟ ਸੈਮੂਅਲ ਟਿਲਟਨ ਨੂੰ ਜਿਹੜਾ ਉਹ ਹਰਾਇਆ ਸੀ। ਇਹ ਰਿਪਬਲਿਕਨ ਪਾਰਟੀ ਦੇ ਹੇਜ਼ ਸੀਗੇ। ਉਦੋਂ 82.6% ਜਿਹੜੀਆਂ ਆ ਉਹ ਵੋਟਾਂ ਪਈਆਂ ਸੀ। ਪਰ ਇਹ ਯਾਦ ਰੱਖਣ ਵਾਲੀ ਗੱਲ ਆ ਵੀ ਉਹਨਾਂ ਸਮਿਆਂ ਦੇ ਵਿੱਚ ਨਾ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀਗਾ, ਨਾ ਪਰਸਨ ਆਫ ਕਲਰ ਨੂੰ ਵੋਟ ਪਾਉਣ ਦਾ ਅਧਿਕਾਰ ਸੀਗਾ। ਵਾਈਟ ਮੇਲ ਪ੍ਰੋਪਰਟੀ ਓਨਰਸ ਜਿਹੜੇ ਆ ਉਹਨਾਂ ਨੂੰ ਹੀ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀਗਾ। ਤਾਂ ਉਸ ਟਾਈਮ ਦੇ ਉੱਤੇ ਵੋਟਾਂ ਦੀ ਜਿਹੜਾ ਟਰਨਆਊਟ ਆ ਉਹ ਕਿਤੇ ਨਾ ਕਿਤੇ ਜ਼ਿਆਦਾ ਹੁੰਦਾ ਸੀਗਾ। ਸੋ ਇਸ ਵਾਰ ਜਿਹੜੇ ਵੋਟਿੰਗ ਰਾਈਟਸ ਨੂੰ ਲੈ ਕੇ ਵੀ ਚਰਚਾਵਾਂ ਚੱਲੀਆਂ, USPS ਨੂੰ ਲੈ ਕੇ ਵੀ ਆਪਾਂ ਦੇਖ ਰਹੇ ਹਾਂ ਵੀ ਵਾਦ ਵਿਵਾਦ ਜਿਹੜਾ ਅਜੇ ਵੀ ਜਿਹੜਾ ਉਹ ਚੱਲੀ ਜਾ ਰਿਹਾ ਆ। ਅਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਮਸਲੇ ਗਏ ਨੇ ਵੀ ਕੀ ਵੋਟਿੰਗ ਡੇ ਵਾਲੇ ਦਿਨ ਤੱਕ ਪੋਸਟਮਾਰਕ ਬੈਲਟਸ ਨੂੰ ਕਾਊਂਟ ਕਰਨਾ ਚਾਹੀਦਾ ਆ, ਨਹੀਂ ਕਰਨਾ ਚਾਹੀਦਾ, ਕਿੰਨੇ ਦਿਨ ਤੱਕ ਜਿਹੜੇ ਆ ਉਹ ਵੋਟ ਆ ਉਹ ਬੈਲਟ ਦਾ ਜਿਹੜਾ ਇੰਤਜ਼ਾਰ ਕਰਨਾ ਆ। ਉੱਤੋਂ ਕੱਲ੍ਹ ਖਬਰ ਆਈ ਸੀ, ਸਰਕਾਰ ਨੇ ਕਿਹਾ ਸੀ ਵੀ ਰਸ਼ੀਅਨ ਹੈਕਰਸ ਨੇ ਵੱਖ-ਵੱਖ US ਦੇ ਜਿਹੜੇ ਨੈਟਵਰਕਸ ਤੋਂ ਵੋਟਰ ਇਨਫੋਰਮੇਸ਼ਨ ਆ ਉਸ ਨੂੰ ਚੋਰੀ ਵੀ ਜਿਹੜਾ ਉਹ ਕਰ ਚੁੱਕੇ ਨੇ। ਜੀ, ਅਗਲੀ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਆ, ਜਿੱਥੇ ਕਿ ਇੱਕ ਉੱਥੇ ਇੰਡੀਅਨ ਮੂਲ ਦਾ ਜਿਹੜਾ ਬੰਦਾ ਹੈਗਾ ਆ ਉਹ ਕਾਂਗਰਸ ਦੇ ਲਈ ਰਨ ਕਰ ਰਿਹਾ ਹੈਗਾ। ਸੋ ਇਹ ਪਤਾ ਲੱਗਾ ਹੈ ਵੀ ਉਹਦੇ ਜਿਹੜੇ ਸੰਬੰਧ ਆ ਡਾਇਰੈਕਟਲੀ ਇੰਡੀਆ ਦੀ ਜਿਹੜੀ ਇੱਕ ਆਰਗੇਨਾਈਜੇਸ਼ਨ RSS ਆ ਉਸ ਦੇ ਨਾਲ ਸੰਬੰਧ ਹੈਗੇ ਆ। ਸੋ ਉਸ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਟੈਕਸਸ ਸਟੇਟ ਦੇ ਵਿੱਚ ਹੋ ਰਿਹਾ ਆ। ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਣਾ ਹੈਗਾ ਆ ਉਹ ਸ਼ੂਗਰਲੈਂਡ ਟਾਊਨ ਸਕੁਅਰ ਸਿਟੀ ਹਾਲ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਆ ਡਿਸਟ੍ਰਿਕਟ 20 ਦੇ ਲਈ ਇਹ ਜਿਹੜੇ ਲੜ ਰਹੇ ਹੈਗੇ ਆ ਉਸ ਦਾ ਜਿਹੜਾ ਪ੍ਰੋਟੈਸਟ ਹੋਣਾ ਹੈਗਾ ਸੈਚਰਡੇ ਅਕਤੂਬਰ 24 ਨੂੰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ। ਜੀ, ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਆ। ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਵੀ ਜਿਹੜਾ ਸੁਦਾਨ ਮੁਲਕ ਹੈਗਾ ਆ ਉਹਨਾਂ ਨੇ ਵੀ ਇਜ਼ਰਾਈਲ ਦੇ ਨਾਲ ਆਪਣੇ ਜਿਹੜੇ ਸੰਬੰਧ ਨੇ
ਉਹਨਾਂ ਨੂੰ ਸਹੀ ਕਰਨ ਦੇ ਲਈ, ਸਾਰਥਕ ਬਣਾਉਣ ਦੇ ਲਈ ਹਾਮੀ ਜਿਹੜੀ ਉਹ ਭਰੀ ਆ। ਹਾਲ ਦੀ ਘੜੀ ਟਰਮਜ਼ ਅਤੇ ਟਾਈਮਿੰਗ ਕੀ ਆ ਉਸ ਦੇ ਬਾਰੇ ਅਜੇ ਪਤਾ ਨਹੀਂ ਆ, ਪਰ ਸੁਦਾਨ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਜਿਊ ਸਟੇਟ ਹੈਗੀ ਆ ਇਜ਼ਰਾਈਲ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕਹਿ ਲਓ ਵੀ ਕੜੱਤਨ ਸੀਗੀ ਜਾਂ ਸੰਬੰਧ ਮਾੜੇ ਸੀਗੇ, ਉਹਨਾਂ ਨੂੰ ਉਹ ਠੀਕ ਕਰਨਗੇ। ਕਹਿੰਦੇ ਵੀ ਤੀਜੀ ਅਰਬ ਕੰਟਰੀ ਇਹ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਬਣੀ ਆ UAE ਅਤੇ ਬਹਿਰੀਨ ਤੋਂ ਬਾਅਦ 'ਚ, ਜਿਹੜੇ ਇਜ਼ਰਾਈਲ ਦੇ ਨਾਲ ਆਪਣੇ ਸੰਬੰਧ ਆ ਉਹਨਾਂ ਨੂੰ ਹੁਣ ਠੀਕ ਕਰਨ ਜਾ ਰਹੀ ਆ। ਇਹ ਅਨਾਊਂਸਮੈਂਟ ਕਹਿੰਦੇ ਆ ਵੀ ਹੁਣੇ ਆਈ ਆ ਜਦ ਵਾਈਟ ਹਾਊਸ ਨੇ ਕਾਂਗਰਸ ਨੂੰ ਇਸ ਦੇ ਬਾਰੇ ਨੋਟੀਫਾਈ ਜਿਹੜਾ ਉਹ ਕੀਤਾ ਸੀਗਾ। ਕੁਛ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਸੁਦਾਨ ਦੀ ਚਰਚਾ ਪਹਿਲੋਂ ਵੀ ਜਿਹੜੀ ਉਹ ਕੀਤੀ ਸੀ ਵੀ ਹੁਣ ਉਹਨਾਂ ਨੇ ਆਪਾਂ ਨੂੰ ਕਾਫੀ ਜਿਹੜੇ ਮਿਲੀਅਨਸ ਦੇ ਵਿੱਚ ਜਿਹੜੇ ਡਾਲਰ ਆ ਉਹ ਵੀ ਜਿਹੜੇ ਉਹ ਦੇਣੇ ਹੈਗੇ ਨੇ। ਜੀ ਹਾਂ, ਬਿਲਕੁਲ। ਸੋ ਇਹਦੇ 'ਚ ਮੈਂ ਕਰੈਕਟ ਕਰਦਾ ਜਾਵਾਂ, ਸੁਡਾਨ ਨੂੰ US ਨੇ ਜਿਹੜਾ ਆ ਇੱਕ ਟੈਰਰਿਜ਼ਮ ਸਪੋਂਸਰਡ ਕਰਨ ਵਾਲੀ ਜਿਹੜੇ ਮੁਲਕ ਦੇ ਵਿੱਚ ਇਨਕਲੂਡ ਕੀਤਾ ਹੋਇਆ ਆ। ਪਰ ਸੁਡਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਬਦਲੀਆਂ ਅਤੇ ਉਹ ਪੂਰੀ ਦੁਨੀਆ ਦੇ ਨਾਲ ਵਧੀਆ ਰਿਲੇਸ਼ਨ ਚਾਹੁੰਦੇ ਹੈਗੇ ਆ। ਉਸ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਵੀ ਇਜ਼ਰਾਈਲ ਦੇ ਨਾਲ ਉਹ ਓਪਨ ਕਰਨ ਜਾ ਰਹੇ ਆ। ਸੁਡਾਨ ਵੀ ਮੁਸਲਿਮ ਕੰਟਰੀ ਹੈਗਾ ਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜੇ ਸੁਡਾਨ ਵਾਲੇ ਪੂਰੀ ਤਰ੍ਹਾਂ ਟੈਰਰਿਜ਼ਮ ਨੂੰ ਜਿਹੜਾ ਨਕਾਰਦੇ ਹੈਗੇ ਆ ਅਤੇ $335 ਮਿਲੀਅਨ ਇੱਕ ਐਸਕਰੋ ਅਕਾਊਂਟ ਜਿਹੜਾ US ਦੇ ਵਿੱਚ ਜਮ੍ਹਾਂ ਕਰਦੇ ਆ ਅਤੇ ਅਸੀਂ ਸੁਡਾਨ ਨੂੰ ਸਪੋਂਸਰਿੰਗ ਆਫ ਟੈਰਰਿਜ਼ਮ ਵਾਲੀ ਕੰਟਰੀ ਦੀ ਲਿਸਟ ਵਿੱਚੋਂ ਕੱਢ ਦੇਵਾਂਗੇ। ਸਰੋਤਿਆਂ ਨੂੰ ਦੱਸਦੇ ਜਾਈਏ ਕਿ 1998 ਦੇ ਵਿੱਚ US ਐਮਬੈਸੀ ਜਿਹੜੀ ਕੇਨੀਆ ਆ ਅਤੇ ਤੈਨਜ਼ਾਨੀਆ ਆ, ਉੱਥੇ ਬੰਬਿੰਗ ਹੋਈ ਸੀ ਜਿਹਦੇ ਵਿੱਚ ਕਈ ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ, ਜਿਹਦੇ ਵਿੱਚ ਅਮਰੀਕਨ ਸੀਗੇ। ਸੋ ਉਹਨਾਂ ਦੀ ਕੰਪਨਸੇਸ਼ਨ ਦੇ ਲਈ ਇਹ ਜਿਹੜੇ ਪੈਸੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਅਸੀਂ ਉਹਨਾਂ ਤੋਂ ਉਸ ਮੁਲਕ ਨੂੰ ਇਹ ਪੈਸੇ ਦੇਣੇ ਪੈਣੇ ਆ, ਫਿਰ ਅਸੀਂ ਉਸ ਮੁਲਕ ਨੂੰ ਜਿਹੜਾ ਆ ਰਿਕੋਗਨਾਈਜ਼ ਕਰਾਂਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦਾ ਟਵਿੱਟਰ ਜਿਹੜਾ ਆ ਉਹ ਇੱਕ ਸਿਕਿਉਰਿਟੀ ਐਕਸਪਰਟ ਦੇ ਦੁਆਰਾ ਐਕਸੈਸ ਜਿਹੜਾ ਉਹ ਕੀਤਾ ਗਿਆ ਅਤੇ ਕਹਿੰਦੇ ਵੀ ਉਸਨੇ ਤੀਜੀ ਚੌਥੀ ਟਰਾਈ ਦੇ ਵਿੱਚ ਉਹਨਾਂ ਦਾ ਜਿਹੜਾ ਪਾਸਵਰਡ ਆ ਉਹ ਗੈਸ ਕਰ ਲਿਆ, ਜਿਹੜਾ ਤੁੱਕਾ ਜਿਹੜਾ ਉਹ ਮਾਰਿਆ ਅਤੇ ਪਾਸਵਰਡ ਵੀ ਜਿਹੜਾ ਉਹਨਾਂ ਨੇ ਰੱਖਿਆ ਸੀਗਾ MAGA 2020 MAGA 2020 ਅਤੇ ਕਹਿੰਦੇ ਉਹਨਾਂ ਦੇ ਉੱਤੇ ਜਿਹੜਾ 2 ਸਟੈਪ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ ਆ ਉਹ ਵੀ ਉਹਨਾਂ ਨੇ ਨਹੀਂ ਸੀ ਲਾਇਆ। ਉਸਨੇ ਜਿਹੜੇ ਸਿਕਿਉਰਿਟੀ ਦਾ ਐਕਸਪਰਟ ਸੀ ਉਸਨੇ ਬਾਅਦ 'ਚ CIA, ਵਾਈਟ ਹਾਊਸ, ਖੁਦ ਰਾਸ਼ਟਰਪਤੀ, ਉਹਨਾਂ ਸਾਰਿਆਂ ਨੂੰ ਵੀ ਟੈਗ ਕੀਤਾ ਵੀ ਤੁਹਾਡਾ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਬਹੁਤ ਆਸਾਨੀ ਦੇ ਨਾਲ ਇੱਕ ਹਿਸਾਬ ਦੇ ਨਾਲ ਹੈਕ ਹੀ ਹੋ ਗਿਆ ਆ। ਉਹਨੇ ਉੱਦਾਂ ਕੁਛ ਉਸ ਦੇ ਵਿੱਚ ਪਾਇਆ ਨਹੀਂ। 87 ਮਿਲੀਅਨ ਫੋਲੋਵਰ ਹੈਗੇ ਨੇ ਰਾਸ਼ਟਰਪਤੀ ਟਰੰਪ ਦੇ ਟਵਿੱਟਰ ਦੇ ਉੱਤੇ, ਪਰ ਉਹਨਾਂ ਨੇ ਜਿਹੜਾ ਆ ਉਸ ਦੇ ਉੱਤੇ ਪਾਇਆ ਨਹੀਂ, ਉਹਨੇ ਦੱਸਿਆ। ਅਤੇ ਕਹਿੰਦੇ ਫਿਰ 2 ਦਿਨਾਂ ਬਾਅਦ ਸੀਕਰੇਟ ਸਰਵਿਸ ਅਤੇ CIA ਵਾਲਿਆਂ ਨੇ ਕੰਟੈਕਟ ਕੀਤਾ ਅਤੇ ਹੁਣ ਕਹਿੰਦੇ ਆ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਕਾਊਂਟ ਦੇ ਉੱਤੇ 2 ਸਟੈਪ ਵੈਰੀਫਿਕੇਸ਼ਨ ਜਿਹੜਾ ਆ ਉਹ ਪ੍ਰੋਸੈਸ ਲਾਇਆ ਆ ਤਾਂ ਜੋ ਉਹਨਾਂ ਦਾ ਜਿਹੜਾ ਪਾਸਵਰਡ ਆ ਉਹ ਜਲਦੀ ਹੈਕ ਨਾ ਹੋ ਸਕੇ। 2016 ਦੇ ਵਿੱਚ ਵੀ ਸੇਮ ਬੰਦੇ ਨੇ ਉਸ ਟਾਈਮ ਦੇ ਉੱਤੇ ਵੀ ਟਵਿੱਟਰ ਦਾ ਅਕਾਊਂਟ ਇਹਨਾਂ ਦਾ ਉਹ ਹੈਕ ਕੀਤਾ ਸੀ ਅਤੇ ਉਸ ਟਾਈਮ ਦੇ ਉੱਤੇ ਪਾਸਵਰਡ ਉਹਨਾਂ ਨੇ ਰੱਖਿਆ ਸੀਗਾ ਯੂ ਆਰ ਫਾਇਰਡ। ਸੋ ਬੜੀ ਆਸਾਨੀ ਦੇ ਨਾਲ ਇਹਨਾਂ ਦੇ ਪਾਸਵਰਡ ਕਹਿੰਦੇ ਆ ਉਹ ਉਦੋਂ ਲੱਭੇ ਸੀਗੇ। ਜੀ, ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆ ਰਹੀ ਆ, ਜੋ ਕਿ ਕਹਿੰਦੇ ਵੀ ਇੱਕ ਬਹੁਤ ਵੱਡਾ ਆਪਰੇਸ਼ਨ ਸ਼ੁਰੂ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜਿਹੜੇ ਲੋਕਾਂ ਦੇ ਉੱਤੇ ਡੈਪੂਟੇਸ਼ਨ ਲੱਗੀ ਹੋਈ ਹੈਗੀ ਆ ਅਤੇ ਉਹ US ਨੂੰ ਛੱਡ ਕੇ ਨਹੀਂ ਗਏ, ਸੋ ਉਹਨਾਂ ਨੂੰ ਜਿਹੜਾ ਆ ਅਰੈਸਟ ਕੀਤਾ ਜਾਊਗਾ ਆਉਣ ਵਾਲੇ ਸਮੇਂ 'ਚ। ਈਵਨ ਦੋ ਪੂਰਾ ਮੁਲਕ ਜਿਹੜਾ ਆ ਨਵੰਬਰ 3 ਦੀ ਇਲੈਕਸ਼ਨ ਦੇ ਵਿੱਚ ਬਿਜ਼ੀ ਹੈਗਾ ਆ, ਪਰ ਆਈਸ ਵਾਲੇ ਜਿਹੜੇ ਆ ਉਹ ਵੱਖ-ਵੱਖ ਜਿਹੜੇ ਏਰੀਆ ਜਾਂ ਸਿਟੀਜ਼ ਆ, ਖਾਸ ਕਰਕੇ ਜਿਹੜੀਆਂ ਸੈਂਕਚੁਰੀ ਸਿਟੀ ਜਾਂ ਸਟੇਟਸ ਆ, ਉੱਥੇ ਕਹਿੰਦੇ ਪਈ ਛਾਪੇ ਮਾਰਨ ਜਾ ਰਹੇ ਆ ਅਤੇ ਇਸ ਆਪਰੇਸ਼ਨ ਦਾ ਨਾਮ ਸਪੈਸ਼ਲ ਉਹਨਾਂ ਨੇ ਆਪਰੇਸ਼ਨ ਬ੍ਰੋਕਨ ਪ੍ਰੋਮਿਸ ਰੱਖਿਆ ਆ। ਕਹਿੰਦੇ ਵੀ ਇਹਦਾ ਮਤਲਬ ਇਹੀ ਆ ਵੀ ਜਿਨ੍ਹਾਂ ਨੂੰ ਡੈਪੂਟੇਸ਼ਨ ਲੱਗੀ ਸੀ ਅਤੇ ਉਹਨਾਂ ਨੂੰ ਵੋਲੰਟੀਅਰਲੀ ਜਿਹੜਾ ਆ ਲੀਵ ਕਰਨਾ ਪੈਣਾ ਸੀ ਅਤੇ ਨਹੀਂ ਉਹ ਛੱਡ ਕੇ ਗਏ, ਅਤੇ ਇਸ ਚੱਕਰ ਦੇ ਵਿੱਚ ਉਹ ਲੋਕਾਂ ਨੂੰ ਅਰੈਸਟ ਕਰ ਸਕਦੇ ਆ ਅਤੇ ਬਹੁਤ ਵੱਡਾ ਆਪਰੇਸ਼ਨ ਇਹ ਪੂਰੇ USA ਦੇ ਵਿੱਚ ਕਰਨਗੇ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇਹ ਇਸ ਟਾਈਮ ਜਿਹੜਾ ਇਲੈਕਸ਼ਨ ਦੀਆਂ ਜਿਹੜੀਆਂ ਕਹਿ ਲਓ ਵੀ ਤਰੀਕ ਜਿਹੜੀ ਬਿਲਕੁਲ ਨਜ਼ਦੀਕ ਆ ਰਹੀ ਹੈ ਅਤੇ ਆਪਾਂ ਬਾਰ-ਬਾਰ ਆਪਣੇ ਸਰੋਤਿਆਂ ਨੂੰ ਫਿਰ ਇਹੀ ਦੱਸਦੇ ਹਾਂ ਵੀ ਆਪਣੀ ਵੋਟਿੰਗ ਦਾ ਮੇਕ ਸ਼ੋਰ ਕਰੋ ਵੀ ਜਿਹੜੇ ਵੀ ਐਲੀਜੀਬਲ ਵੋਟਰ ਆ ਉਸ ਨੂੰ ਸਮੇਂ ਸਿਰ ਜਿਹੜੀ ਉਹ ਵੋਟ ਪਾਓ। ਤੁਹਾਡੇ ਘਰਾਂ ਦੇ ਕਾਊਂਟਰਾਂ ਦੇ ਉੱਤੇ ਬੈਲਟ ਆ ਕੇ ਪਏ ਹੋਣਗੇ, ਤੁਸੀਂ ਉਸ ਦੇ ਵੱਲ ਕਈ ਵਾਰੀ ਧਿਆਨ ਨਹੀਂ ਦਿੰਦੇ
ਤੇ ਉਹ ਬੈਲਟ ਫਿਰ ਅਜਾਈਂ ਜਿਹੜੇ ਉਹ ਚਲੇ ਜਾਂਦੇ ਨੇ, ਵੋਟ ਤੁਹਾਡੀ ਜਿਹੜੀ ਉਹ ਫਿਰ ਪੈਂਦੀ ਨਹੀਂ ਆ ਤੇ ਕਾਊਂਟ ਨਹੀਂ ਹੋਣੀ। ਸੋ ਮੇਕ ਸ਼ੋਰ ਕਰੋ ਵੀ ਘਰਾਂ ਦੇ ਵਿੱਚ ਆਏ ਜਿਹੜੇ ਬੈਲਟਸ ਆ ਉਹਨਾਂ ਦੀ ਤੁਸੀਂ ਵਰਤੋਂ ਕਰੋ। ਨਾਲ ਦੇ ਨਾਲ ਉਹਨਾਂ ਨੇ ਇਲੈਕਸ਼ਨ ਮਟੀਰੀਅਲ ਦੇ ਵਿੱਚ ਜਿਹੜੇ ਕਾਊਂਟੀ ਨੇ ਤੁਹਾਨੂੰ ਘੱਲਿਆ ਹੋਣਾ ਆ, ਉਸ ਦੇ ਵਿੱਚ ਇਹ ਵੀ ਲਿਖ ਕੇ ਘੱਲਿਆ ਹੋਣਾ ਵੀ ਕਿੱਥੇ ਕਿੱਥੇ ਡਰੋਪ ਆਫ ਬੈਲਟ ਬਾਕਸਿਸ ਹੈਗੇ ਆ ਤੇ ਕਿੱਥੇ ਕਿੱਥੇ ਜਿਹੜੇ ਆ ਤੁਸੀਂ ਜਾ ਕੇ ਵੋਟ ਜਿਹੜੀ ਉਹ ਪਾ ਸਕਦੇ ਆ, ਜਾਂ ਉਹਨਾਂ ਨੂੰ ਮੇਲ ਬੈਕ ਜਿਹੜਾ ਉਹ ਤੁਸੀਂ USPS ਦੇ ਜ਼ਰੀਏ ਘੱਲ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਘਰਾਂ ਦੇ ਵਿੱਚ ਆਏ ਬੈਲਟ ਨੂੰ ਵਰਤੋ, ਉਸ ਨੂੰ ਜਿਹੜਾ ਲਾਸਟ ਡੇ ਤੱਕ ਦੀ ਜਿਹੜੀ ਵੇਟ ਨਾ ਕਰੋ। ਜਿੱਦਾਂ ਹੀ ਤੁਹਾਨੂੰ ਟਾਈਮ ਲੱਗਦਾ ਆ ਨਾਲ ਦੇ ਨਾਲ ਹੀ ਜਿਹੜਾ ਉਸ ਨੂੰ ਬੈਲਟ ਨੂੰ ਜਿਹੜਾ ਭਰੋ। ਮਹਿਜ 5 ਮਿੰਟ ਜਿਹੜੇ ਆ ਤੁਹਾਨੂੰ ਜਾਂ 10 ਮਿੰਟ ਵੱਧ ਤੋਂ ਵੱਧ ਜਿਹੜੇ ਉਹ ਲੱਗਣਗੇ। ਪ੍ਰੋਪੋਜੀਸ਼ਨਾਂ ਦੇ ਬਾਰੇ, ਇਕੱਲੇ ਕੈਂਡੀਡੇਟਸ ਦੇ ਬਾਰੇ, ਨਾਲ ਇੱਕ ਤੁਹਾਨੂੰ ਪੈਂਫਲੇਟ ਬੁੱਕਲੈਟ ਜਿਹੜੀ ਉਹ ਆਈ ਹੋਣੀ ਆ, ਤੁਸੀਂ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਪ੍ਰਾਪਤ ਉੱਥੋਂ ਕਰ ਸਕਦੇ ਹੈਗੇ ਆ। ਅਗਲੀ ਸਟੇਟ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਨਿਊਜ਼ ਆ ਰਹੀ ਆ। ਅੱਜ ਸਵੇਰੇ EDD ਜਿਹੜੀ ਕੈਲੀਫੋਰਨੀਆ ਅਨਪਲਾਇਮੈਂਟ ਆਫਿਸ ਆ, ਉਹਨਾਂ ਨੇ 3,50,000 ਲੋਕਾਂ ਦੇ ਜਿਹੜੇ ਡੈਬਿਟ ਕਾਰਡਸ ਆ ਅਨਪਲਾਇਮੈਂਟ ਆਫਿਸ ਵੱਲੋਂ ਇਸ਼ੂ ਕੀਤੇ ਗਏ ਸੀ, ਉਹਨਾਂ ਨੂੰ ਫਰੋਜ਼ ਕਰ ਦਿੱਤਾ, ਉਹਨਾਂ ਨੂੰ ਬੰਦ ਕਰ ਦਿੱਤਾ ਹੈਗਾ। ਮੇਨ ਰੀਜ਼ਨ ਉਹਨਾਂ ਨੇ ਇਹ ਦੱਸਿਆ ਵੀ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਆ। ਜਿੱਥੇ ਉਹਨਾਂ ਨੂੰ ਸਸਪੀਸ਼ਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਆਪਾਂ ਕਹਿ ਲਈਏ ਵੀ ਸ਼ੱਕ ਪਈ ਆ ਵੀ ਇੱਕ ਐਡਰੈਸ ਦੇ ਉੱਤੇ ਕਈ ਲੋਕਾਂ ਨੇ ਜਿਹੜੀ ਅਨਪਲਾਇਮੈਂਟ ਫਾਈਲ ਕੀਤੀ ਹੈਗੀ ਆ, ਸੋ ਉਹ ਉਹਨਾਂ ਨੇ ਜਿਹੜੇ EDD ਕਾਰਡ ਇਸ਼ੂ ਕੀਤੇ ਸੀ ਉਹ ਇੱਕ ਤਰ੍ਹਾਂ ਦੇ ਨਾਲ ਅਨਵੈਲਿਡ ਫਰੋਜ਼ ਕਰ ਦਿੱਤੇ ਹੈਗੇ ਆ। ਇਹ ਅੱਜ ਸਵੇਰੇ EDD ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਕਿਹਾ। ਔਰ ਦੂਸਰੇ ਪਾਸੇ ਅਸੈਂਬਲੀਮੈਨ ਡੇਵਿਡ ਚਿਊ ਜੋ ਸੈਨ ਫਰਾਂਸਿਸਕੋ ਤੋਂ ਆ, ਉਹ ਕਹਿੰਦੇ ਆ ਵੀ ਮੈਂ ਇਹ ਵੀ ਠੀਕ ਆ ਬਿਲਕੁਲ ਵੀ ਫਰਾਡ ਵੀ ਬਹੁਤ ਹੋ ਰਿਹਾ, ਪਰ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਦੇ ਸਹੀ ਕਲੇਮ ਹੈਗੇ ਆ ਉਹਨਾਂ ਨੂੰ ਜਿਹੜੇ ਪੈਸੇ ਆ ਅਨਪਲਾਇਮੈਂਟ ਦੇ ਜ਼ਰੂਰ ਮਿਲਣੇ ਚਾਹੀਦੇ ਆ, ਨਹੀਂ ਤਾਂ ਲੋਕ ਜਿਹੜੇ ਆ ਬਿਗ ਪ੍ਰੋਬਲਮ ਦੇ ਵਿੱਚ ਹੋਊਗੇ। ਜੀ 19 ਸਾਲਾਂ ਦਾ ਇੱਕ ਜਿਹੜਾ ਬੰਦਾ ਬੰਦੂਕਾਂ ਤੇ ਐਕਸਪਲੋਸਿਵ ਜਿਸ ਦੇ ਵੈਨ ਦੇ ਵਿੱਚ ਲੱਭੇ ਸੀਗੇ, ਕਹਿੰਦੇ ਵੀ ਉਹ ਅਸੈਸੀਨੇਟ ਕਰਨਾ ਚਾਹੁੰਦਾ ਸੀਗਾ ਜੋ ਬਾਈਡਨ ਨੂੰ। ਫੈਡਰਲ ਅਫੀਸ਼ੀਅਲਸ ਨੇ ਜਿਹੜਾ ਦੱਸਿਆ ਆ ਉਸ ਨੂੰ ਕਹਿੰਦੇ ਬਾਅਦ 'ਚ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਇਹ ਕਹਿੰਦੇ ਵੀ ਮਾਰਚ ਮਹੀਨੇ ਦੇ ਦੌਰਾਨ ਜਿਹੜਾ ਆ ਇਹ ਘਟਨਾ ਜਿਹੜੀ ਇਸ ਚੀਜ਼ ਦੇ ਵਿੱਚ ਹੋਇਆ ਸੀ। ਮਾਰਚ ਵਿੱਚ ਕਹਿੰਦੇ ਤਕਰੀਬਨ ਕਲੀਅਰ ਹੋ ਗਿਆ ਸੀ ਵੀ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜੋ ਬਾਈਡਨ ਜਿਹੜਾ ਉਹ ਬਣੂਗਾ। ਟ੍ਰਿਸਮੈਨ ਨੇ ਕਹਿੰਦੇ ਆ ਵੀ ਉਦੋਂ ਕੋਟ ਕਰਕੇ ਲਿਖਿਆ, ਕੈਪਸ਼ਨ ਲਿਖਿਆ, ਸ਼ੁੱਡ ਆਈ ਕਿਲ ਜੋ ਬਾਈਡਨ, ਅਤੇ ਕਹਿੰਦੇ ਵੀ ਇਹ ਇੱਕ ਖਾਲੀ ਫੋਕਾ ਥ੍ਰੈਟ ਹੀ ਨਹੀਂ ਸੀਗਾ। ਬਾਅਦ ਦੇ ਵਿੱਚ 19 ਸਾਲਾਂ ਦਾ ਇਹ ਜਿਹੜਾ ਸੀਗਾ ਉਸ ਨੂੰ ਉਹਨੇ ਔਨਲਾਈਨ ਜਿਹੜਾ ਉਹ ਸਰਚ ਕੀਤਾ, ਜੋ ਬਾਈਡਨ ਦਾ ਐਡਰੈਸ, ਨਾਈਟ ਵਿਜ਼ਨ ਗੋਗਲਸ ਪਰਚੇਜ਼ ਕੀਤੀਆਂ, AR-15 ਨਿਊ ਹੈਮਸ਼ਾਇਰ ਤੋਂ ਬਾਏ ਕੀਤੀ, ਫੈਡਰਲ ਜਿਹੜੇ ਅਦਾਲਤੀ ਦਸਤਾਵੇਜ਼ ਆ ਉਹਨਾਂ ਤੋਂ ਕਹਿੰਦੇ ਜਿਹੜਾ ਇਹ ਪਤਾ ਲੱਗ ਰਿਹਾ ਆ ਵੀ ਉਸ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਏ ਕੀਤੀਆਂ। ਅਤੇ ਕਹਿੰਦੇ ਵੀ ਉਹਦੀ ਵੈਨ ਦੇ ਵਿੱਚੋਂ 4 ਰਾਈਫਲਸ, ਇੱਕ 9 ਮਿਲੀਮੀਟਰ ਦੀ ਹੈਂਡਗਨ ਅਤੇ ਐਕਸਕਲੂਸਿਵ ਮਟੀਰੀਅਲ, ਬੰਬ ਬਣਾਉਣ ਦੀਆਂ ਕਿਤਾਬਾਂ ਅਤੇ $5 ਲੱਖ ਤੋਂ ਵੱਧ ਜਿਹੜਾ ਕੈਸ਼ ਆ ਜਿਹੜਾ ਉਸ ਨੂੰ ਇਨਹੈਰੀਟੈਂਸ ਦੇ ਵਿੱਚ ਮਿਲਿਆ ਸੀਗਾ, ਜੱਦੀ ਜਿਹੜਾ ਮਿਲਿਆ ਸੀਗਾ, ਉਹ ਉਸ ਤੋਂ ਜਿਹੜਾ ਉਹ ਬਰਾਮਦ ਹੋਇਆ ਹੈਗਾ ਆ। ਇਸ ਤੋਂ ਪਹਿਲਾਂ 42 ਸਾਲਾਂ ਦਾ ਇੱਕ ਮੈਰੀਲੈਂਡ ਦਾ ਬੰਦਾ, ਉਸ ਦੇ ਉੱਤੇ ਵੀ ਚਾਰਜ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਕਥਿਤ ਤੌਰ ਦੇ ਉੱਤੇ ਉਸਨੇ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਆ ਜੋ ਬਾਈਡਨ ਅਤੇ ਕਮਲਾ ਹੈਰਿਸ ਨੂੰ ਜਿਹੜਾ ਉਹ ਮਾਰਨ ਦੇ ਲਈ। ਸੋ ਇੱਦਾਂ ਦੇ ਜਿਹੜੇ ਫਰਿੰਜ ਰਾਈਟ ਵਾਲੇ ਜਿਹੜੇ ਨੇ ਕੁਛ ਕੁ ਲੋਕ ਜਿਹੜੇ ਇੰਨੀ ਜ਼ਿਆਦਾ ਇਹਨਾਂ ਨੂੰ ਨਫ਼ਰਤ ਕਰਦੇ ਨੇ, ਉਹ ਮਰਨ ਮਰਾਉਣ ਤੱਕ ਦੀਆਂ ਜਿਹੜੀਆਂ ਆ ਉਹ ਕਹਿ ਲਓ ਵੀ ਯੋਜਨਾਵਾਂ ਜਿਹੜੀਆਂ ਉਹ ਘੜ ਰਹੇ ਸੀਗੇ। ਸੋ ਇਹ ਇੱਕ ਮਾੜੀ ਜਿਹੜੀ ਗੱਲ ਹੈਗੀ ਆ, ਇਹ ਇੱਕ ਖਤਰੇ ਵਾਲੀ ਗੱਲ ਆ ਵੀ ਪਤਾ ਨਹੀਂ ਕੱਲ੍ਹ ਨੂੰ ਬਾਅਦ 'ਚ ਇੱਧਰੋਂ ਕੋਈ ਉੱਠ ਕੇ ਦੂਜੇ ਪਾਸੇ ਵਾਲੇ ਨੂੰ ਨਾ ਕਰਨ ਲੱਗ ਜੇ, ਜਾਂ ਉੱਧਰ ਵਾਲਿਆਂ ਦੇ ਕੋਈ ਹੋਰ ਇਹਨਾਂ ਨੂੰ ਦੇਖ ਕੇ ਨਾ ਕਰਨ ਲੱਗ ਜੇ। ਇਹ ਇੰਨੀ ਨਫ਼ਰਤ ਨਹੀਂ ਜਿਹੜੀ ਉਹ ਹੋਣੀ ਚਾਹੀਦੀ ਇੱਕ ਦੂਜੇ ਦੇ ਵਿਚਾਰਾਂ ਦੇ ਪ੍ਰਤੀ ਵੀ ਤੁਸੀਂ ਕਤਲੋ ਗਾਰਤ ਵੱਲ ਨੂੰ ਉਹਨਾਂ ਨੂੰ ਮਰਨ ਮਰਾਉਣ ਤੱਕ ਦਾ ਜਿਹੜਾ ਉਹ ਸੋਚੀ ਜਾਵੋ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼ ਜਿਹੜੀਆਂ ਆ ਹੈਲਥ ਡਿਪਾਰਟਮੈਂਟ ਵੱਲੋਂ ਜਿੰਨੀਆਂ ਵੀ ਜਿਹੜੀਆਂ ਇਸ਼ੂ ਕੀਤੀਆਂ ਗਈਆਂ ਆ ਹਦਾਇਤਾਂ, ਉਹਨਾਂ ਨੂੰ ਪਲੀਜ਼ ਫੋਲੋ ਕਰੋ। ਸੋਸ਼ਲ ਡਿਸਟੈਂਸ ਰੱਖੋ, ਇਕੱਠ ਵਿੱਚ ਬਾਹਲਾ ਨਾ ਜਾਓ, ਘਰਾਂ ਵਿੱਚ ਵੀ ਇਕੱਠ ਜ਼ਿਆਦਾ ਨਾ ਰੱਖੋ। ਜਿਹਨਾਂ ਕਿਸੇ ਦੇ ਵਿਆਹ ਆ ਜਾਂ ਹੋਰ ਆ ਕੋਈ ਫੰਕਸ਼ਨ ਹੈਗਾ, ਉੱਥੇ ਲਿਮਟਿਡ ਬੰਦੇ ਹੀ ਆਪਣੇ ਰੱਖੋ, ਕਿਉਂਕਿ ਕੱਲ੍ਹ ਵਿੱਚ 71,600 ਨਵੇਂ ਕੇਸ ਕਰੋਨਾ ਵਾਇਰਸ ਦੇ ਆਏ ਹੈਗੇ ਆ,
ਇਹ ਪੂਰਾ ਰੈਕਡ ਹੈਗਾ ਆ ਜੁਲਾਈ ਮਹੀਨੇ ਤੋਂ ਬਾਅਦ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ 71,600 ਪੂਰੇ USA ਦੇ ਵਿੱਚ ਇੱਕ ਦਿਨ ਦੇ ਵਿੱਚ ਪੋਜ਼ਿਟਿਵ ਕੇਸ ਹੋਣਾ ਇਹ ਬਹੁਤ ਵੱਡੀ ਗੱਲ ਹੈਗੀ ਆ। ਤੇ ਇਹਦੇ ਸੰਬੰਧ ਦੇ ਵਿੱਚ ਕੱਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਵੀ ਕਿਹਾ ਸੀ ਭਈ ਜਿਹੜਾ US ਆ ਆਉਣ ਵਾਲਾ ਜਿਹੜਾ ਵਿੰਟਰ ਆ ਉਹ ਕਾਫੀ ਡਾਰਕ ਹੋ ਸਕਦਾ ਹੈਗਾ ਆ। ਹਸਪਤਾਲਾਂ ਦੇ ਵਿੱਚ ਵੀ ਜਿਹੜੀ ਗਿਣਤੀ ਆ ਲੋਕਾਂ ਦੇ ਐਡਮਿਟ ਹੋਣ ਦੀ ਬਹੁਤ ਵੱਧ ਗਈ ਹੈਗੀ ਆ। 38 ਸਟੇਟਾਂ ਦੇ ਵਿੱਚ ਕਰੋਨਾ ਵਾਇਰਸ ਜਿਹੜੀ ਆ ਉਹਦੇ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਵੱਧ ਗਈ ਹੈਗੀ ਆ। ਈਵਨ ਦੋ ਆਪਾਂ ਕੱਲ ਅਨਾਉਂਸ ਵੀ ਕੀਤਾ ਸੀ ਗਿਲੀਅਡ ਸਾਇੰਸਿਸ ਵੱਲੋਂ ਇੱਕ ਜਿਹੜੀ ਦਵਾਈ ਹੈਗੀ ਰੈਮਡੇਸਿਵਿਰ ਉਹ FDA ਵੱਲੋਂ ਅਪਰੂਵ ਕਰ ਦਿੱਤੀ ਗਈ ਆ। ਪਰ ਉਹਦਾ ਕਿੰਨਾ ਕੁ ਅਸਰ ਹੁੰਦਾ ਆ ਹਜੇ ਪੂਰਾ ਐਡਾ ਵੱਡਾ ਡਾਟਾ ਨਹੀਂ ਇਕੱਠਾ ਹੋਇਆ ਹੈਗਾ। ਤੇ ਇਹਨੂੰ ਦੇਖਦੇ ਹੋਏ ਸ਼ਿਕਾਗੋ ਦੇ ਵਿੱਚ ਕੇਸਾਂ ਦੀ ਗਿਣਤੀ ਬਹੁਤ ਵਧੀਆ ਤੇ ਸ਼ਿਕਾਗੋ ਦੀ ਮੇਅਰ ਨੇ ਉੱਥੇ ਕਰਫਿਊ ਲਾ ਦਿੱਤਾ ਰਾਤ ਨੂੰ ਵੀ 10 ਵਜੇ ਤੋਂ ਬਾਅਦ ਜਿਹੜੇ ਨਾਨ ਐਸੈਂਸ਼ੀਅਲ ਵਰਕਰ ਰਿਲੇਟਡ ਕੋਈ ਵੀ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਬੰਦ ਕਰਨਾ ਪਊਗਾ। ਕੋਈ ਕਿਤੇ ਵੀ ਜਿਹੜੇ 6 ਤੋਂ ਵੱਧ ਬੰਦੇ ਜਿਹੜੇ ਆ ਉਹ ਇਕੱਠੇ ਨਹੀਂ ਹੋ ਸਕਦੇ। ਬਾਰਸ ਵਗੈਰਾ ਜਿਹੜੇ ਆ ਉਹਨਾਂ ਨੂੰ ਜਿਹੜਾ ਬੰਦ ਕਰਨਾ ਪਊਗਾ। ਸੋ ਕਾਫੀ ਸ਼ਿਕਾਗੋ ਇਕੱਲੇ ਦੇ ਵਿੱਚ ਕੱਲ 460 ਪੇਸ਼ੈਂਟਾਂ ਨੂੰ ਹਸਪਤਾਲ ਦੇ ਵਿੱਚ ਜਿਹੜਾ ਆ ਜਮ੍ਹਾਂ ਕਰਾਇਆ ਗਿਆ ਹੈਗਾ ਆ। ਸੋ ਢਿੱਲ ਨਹੀਂ ਵਰਤਣੀ ਚਾਹੀਦੀ, ਬਹੁਤ ਕੇਅਰਫੁਲ ਰਹੋ। ਹਜੇ ਵੀ ਮੈਂ ਕਈ ਜਗ੍ਹਾ ਦੇਖਦਾ ਆਪਣੇ ਪੰਜਾਬੀ ਵੀ ਬਿਨਾਂ ਕਿਸੇ ਗੱਲ ਤੇ ਆਪਾਂ ਇੱਕ ਦੂਜੇ ਵੱਲ ਚਲ ਜਾਂਦੇ ਆ, ਤੁਰੇ ਰਹਿੰਦੇ ਆ, ਜਿੱਥੇ ਕਿ ਫੋਨ ਦੇ ਉੱਤੇ ਗੱਲ ਹੋ ਸਕਦੀ ਹੈਗੀ ਆ। ਪਲੀਜ਼ ਬਹੁਤ ਜ਼ਿਆਦਾ ਜਿਹੜਾ ਕੇਅਰਫੁਲ ਰਹੋ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀਵ ਅਗਲੀ ਵਾਰ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।